ਭਰਾ ਠੀਕ ਹੋਵੋਗੇ, ਦੇਖਣ ਸੁਣਨ ਵਾਲੇ ਸਾਰੇ ਭਰਾ ਠੀਕ ਹੋਵੋਗੇ। ਹਾਂਜੀ ਸੁਣਾਓ ਕੀ ਹਾਲ ਚਾਲ ਹੈ, ਤੇ ਪੰਜਾਬ ਦਾ ਕੀ ਹਾਲ ਚਾਲ ਹੈ? ਉਹ ਅੱਗੇ ਥੋੜ੍ਹੀ ਦੇਰ ਪਹਿਲੇ ਮੈਂ ਫ਼ੋਨ 'ਤੇ ਟਿਕਟੋਕ ਦੇਖ ਰਿਹਾ ਸੀ, ਤਾਂ ਉੱਥੇ ਕਿਸੇ ਨੇ ਲਾਈ ਸੀ ਮਜ਼ਾਹੀਆ ਟਿਕਟੋਕ ਕਿ ਪਾਕਿਸਤਾਨ ਤੀਸਰੀ ਦਫਾ ਬਣ ਰਿਹਾ। ਇੱਕ ਦਫਾ ਤਾਂ ਕਾਇਦ ਆਜ਼ਮ ਰਹਿਮਤੁल्लाह अलैह ਨੇ ਬਣਾਇਆ ਪਾਕਿਸਤਾਨ, ਬਾਅਦ 'ਚ ਇੱਕ ਸਾਹਿਬ ਆਏ, ਉਹਨਾਂ ਨੇ ਕਿਹਾ ਜੀ ਨਵਾਂ ਪਾਕਿਸਤਾਨ ਬਣਾਉਣਾ, ਤਾਂ ਉਹਨਾਂ ਨੂੰ ਬਣਾਉਣ ਲੱਗੇ ਆ ਤਾਂ ਕੁਛ ਕੰਧਾਂ ਕੁੰਧਾਂ ਹੀ ਅਜੇ ਖੜੀਆਂ ਕੀਤੀਆਂ ਸੀ ਕਿ ਉਹਨਾਂ ਨੂੰ ਆਪ ਹੀ ਜੇਲ੍ਹ 'ਚ ਢੱਕ ਦਿੱਤਾ ਗਿਆ। ਤਾਂ ਹੁਣ ਵਾਰੀ ਆਈ ਮਰੀਅਮ ਬੀਬੀ ਦੀ, ਹੁਣ ਕੁਛ ਕੰਮ ਚੰਗਾ ਹੋ ਰਿਹਾ, ਉਹ ਸਾਰਾ ਢਾਹ ਕੇ ਬਣਾਉਣਗੇ। ਪਹਿਲੇ ਹੁਣ ਸਾਰੀਆਂ ਚੀਜ਼ਾਂ ਕਰੇਨਾਂ ਸ਼ਾਵਲ ਲੱਗੇ ਨੇ ਅਤੇ ਹਰ ਚੀਜ਼ ਤੋੜੀ ਜਾ ਰਹੇ ਨੇ ਅਤੇ ਢਾਹ ਰਹੇ ਨੇ ਪਹਿਲੇ, ਹੁਣ ਤਾਂ ਢਾਹ ਕੇ ਫਿਰ ਦੇਖੋ ਹੁਣ ਕਿੱਦਾਂ ਨਵਾਂ ਬਣਦਾ ਹੈ ਜਾਂ ਨਹੀਂ ਬਣਦਾ, ਜਾਂ ਕਿੱਦਾਂ ਦਾ ਵੀ ਬਣਦਾ ਹੈ। ਅਤੇ ਉਮੀਦ ਤਾਂ ਹੈ ਕਿ ਅਗਰ ਹੁਣ ਬਣ ਗਿਆ ਨਵਾਂ ਢਾਹ ਕੇ ਅਤੇ ਪੱਕਾ ਬਣ ਗਿਆ ਪਲਸਤਰ ਸ਼ਲਸਤਰ ਕਰਕੇ, ਤਾਂ ਫਿਰ ਸਹੀ ਬਣ ਜਾਏਗਾ ਪਾਕਿਸਤਾਨ, ਅਤੇ ਖਾਸ ਕਰ ਪੰਜਾਬ। ਅਤੇ ਬਾਕੀ ਸਿੰਧ 'ਚ ਵੀ ਇਹੀ ਹਾਲ ਹੈ, ਕਰਾਚੀ 'ਚ ਵੀ ਇਹੀ ਹਾਲ ਹੈ, ਅਤੇ ਕਰਾਚੀ ਵਿੱਚ ਵੀ ਤੋੜ ਕੇ ਬਣਾਉਣ ਵਾਲਾ ਹੋਏ ਆ ਦੁਬਾਰਾ। ਅਤੇ ਅੱਜ ਮੈਂ ਬੈਠਾ ਸੀ ਫਾਰਗ, ਛੁੱਟੀ ਸੀ ਐਤਵਾਰ, ਘਰ ਕੋਈ ਨਹੀਂ ਸੀ, ਬੱਚੇ ਗਏ ਸੀ ਬਾਜ਼ਾਰ ਸ਼ਾਪਿੰਗ ਕਰਨ, ਅਤੇ ਬਸ ਮੈਂ ਵਿਹਲਾ ਸੀ। ਮੈਂ ਕਿਹਾ ਚਲੋ ਨਮਾਜ਼ ਪੜ੍ਹਨ ਤੋਂ ਬਾਅਦ ਫਾਰਗ ਹੋਇਆ ਸੀ, ਮੈਂ ਕਿਹਾ ਚਲੋ ਦੇਖਦੇ ਹਾਂ, ਟਰਾਈ ਕਰਦੇ ਹਾਂ ਲਾਈਵ ਆ ਕੇ, ਸ਼ਾਇਦ ਕੋਈ ਮੇਰੇ ਜਿਹੇ ਬਾਬੇ ਨੂੰ ਵੀ ਦੇਖ ਲਵੇ, ਲੇਕਿਨ ਹਜੇ ਤਾਂ ਕੋਈ ਬੰਦਾ ਨਹੀਂ ਆਇਆ ਦੇਖਣ। ਚਲੋ ਖੈਰ ਕੋਈ ਗੱਲ ਨਹੀਂ, ਮੈਂ ਤਾਂ ਹੁਣ ਔਨ ਕਰ ਲਿਆ, ਚਸ਼ਮਾ ਲਾ ਲਵਾਂ, ਸ਼ਾਇਦ ਕੋਈ ਨਜ਼ਰ ਆ ਜਾਵੇ। ਹਾਂ ਇੱਕ ਬੰਦਾ ਤਾਂ ਆ ਗਿਆ, ਪਤਾ ਨਹੀਂ ਕਿਹੜਾ ਆਇਆ ਹੋਣਾ। ਚਲੋ ਜੀ ਜਾਣੇ ਆ, ਬਸ ਕਾਫੀ ਹੈ, ਇੰਨਾ ਹਾਜ਼ਰੀ ਲੱਗ ਗਈ। ਰੱਬ ਰੱਖਾ।